With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ। ਇਸੇ ਮੁਬਾਰਕ ਮੌਕੇ ਸੰਬੰਧੀ ਅਸੀਂ ਡਾਕਟਰ ਅਮਰਜੀਤ ਸਿੰਘ ਜੀ ਨਾਲ ਵਿਚਾਰ ਚਰਚਾਵਾਂ ਕਰਾਂਗੇ, ਜਿਹੜੇ ਕਿ ਸਟੂਡੀਓ ਵਿੱਚ ਮੌਜੂਦ ਹਨ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ ਹੈ 23 ਮਈ 2017, 9 ਜੇਠ ਨਾਨਕਸ਼ਾਹੀ ਸੰਮਤ 548 ਦਾ ਦਿਨ। ਤੇ ਡਾਕਟਰ ਸਾਹਿਬ, ਪਹਿਲਾਂ ਤਾਂ ਤੁਹਾਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਵਸ ਤੇ। ਤੁਹਾਨੂੰ ਵੀ ਵਧਾਈਆਂ, ਪਰ ਸਾਲ 2017 ਨਹੀਂ ਹੈ, 2016 ਹੈ। 2000 ਠੀਕ ਹੈ, ਤਾਂ ਲਿਖਿਆ ਉੱਤੇ 17 ਹੈ। ਅੱਛਾ ਜੀ, ਚਲੋ ਤੇ ਕੋਈ ਗੱਲ ਨਹੀਂ, ਨੋ ਪ੍ਰੋਬਲਮ। 17 ਵੀ ਆਉਣ ਵਾਲਾ ਹੈ, ਇਹਦੇ ਚ ਕਿਹੜਾ ਦਿਨ ਰਹਿ ਗਏ ਨੇ ਜਾਂ ਮਹੀਨੇ ਰਹਿ ਗਏ ਨੇ। ਤੇ ਤੁਸੀਂ ਨਾਲੇ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਵੀਕਐਂਡ ਜਿਵੇਂ ਅਸੀਂ ਦੱਸਿਆ ਸੀ ਪਿਛਲੇ ਹਫਤੇ ਕਿ ਸੀਐਟਲ ਜਿਹੜੀ ਕਿ ਸਿੱਖ ਡੇ ਪੈਰੇਡ ਉਹਨਾਂ ਦੀ ਹੁੰਦੀ ਹੈ, ਸਾਰੇ ਹੀ ਗੁਰਦੁਆਰੇ ਸੀਐਟਲ ਏਰੀਏ ਦੇ, ਔਰ ਨਾਲ ਹੀ ਉਹਨਾਂ ਦੇ ਕੈਨੇਡਾ, ਕਿਉਂਕਿ ਬਾਰਡਰ ਤੇ ਲੱਗਦਾ ਹੈ, ਸਰੀ, ਐਬਸਫੋਰਡ, ਵੈਨਕੂਵਰ ਤੱਕ ਤੋਂ ਵੀ ਸਿੱਖ ਸੰਗਤਾਂ ਜੁਆਇਨ ਕਰਦੀਆਂ ਨੇ ਜੀ। ਔਰ ਉਹਨਾਂ ਦਾ ਬੜਾ ਅੱਛਾ ਪ੍ਰਬੰਧ ਹੁੰਦਾ ਹੈ। ਉਹਨਾਂ ਨੇ ਬਹੁਤ ਵੱਡਾ ਹਾਲ ਸਿਟੀ ਸੈਂਟਰ ਦਾ, ਉਸ ਦੇ ਵਿੱਚ ਉਸ ਸਮਾਗਮ ਨੂੰ ਕਰਦੇ ਨੇ। ਸ਼ੁਰੂਆਤੀ ਦੀਵਾਨ ਹੁੰਦਾ ਹੈ, ਫਿਰ ਉੱਥੋਂ ਹੀ ਪੈਰੇਡ ਸ਼ੁਰੂ ਹੁੰਦੀ ਹੈ ਔਰ ਪੂਰਾ ਚੱਕਰ ਕੱਟ ਕੇ ਉੱਥੇ ਹੀ ਆ ਕੇ ਕਨਕਲੂਡ ਹੁੰਦੀ ਹੈ। ਬਹੁਤ ਸਾਰੇ ਸਟਾਲ ਵੀ ਲੱਗੇ ਹੁੰਦੇ ਨੇ, ਗੋਲ ਗੱਪੇ, ਛੱਲੀਆਂ, ਜੋ ਵੀ ਹਰ ਥਾਂ ਤੇ। ਵੈਸੇ ਬੀਬੀਆਂ ਬੱਚਿਆਂ ਦਾ ਜ਼ਿਆਦਾ ਧਿਆਨ ਉੱਧਰ ਹੁੰਦਾ ਹੈ, ਪਰ ਪਕੌੜੇ ਜੀ। ਸੋ ਜ਼ਾਹਰ ਹੈ ਕਿ ਹਰ ਥਾਂ ਤੇ ਜਿਹੜਾ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਜਿੱਥੇ ਜਿੱਥੇ ਵੀ ਕੋਈ ਸਮਾਗਮ ਹੋਇਆ ਉਹ ਇਸ ਵਾਰ ਬਹੁਤ ਚੜ੍ਹਦੀ ਕਲਾ ਵਾਲਾ ਸੀ। ਔਰ ਸੀਐਟਲ ਵਾਲਿਆਂ ਨੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਆ ਕਿ ਅਪ੍ਰੈਲ ਦੇ ਮਹੀਨੇ 'ਚ ਹੀ ਬਹੁਤ ਸਾਰੇ ਨਗਰ ਕੀਰਤਨ ਹੁੰਦੇ ਨੇ। ਜਿਵੇਂ ਸਰੀ ਦੇ ਨਗਰ ਕੀਰਤਨ 'ਚ 3.5 ਲੱਖ ਸਿੱਖ ਸੰਗਤਾਂ ਆਈਆਂ,
ਵੈਨਕੂਵਰ 'ਚ ਹੁੰਦਾ, ਸੋ ਉਹਨਾਂ ਨੇ ਮਈ ਦਾ ਮਹੀਨਾ ਚੁਣਿਆ ਹੋਇਆ ਜੀ। ਔਰ ਜਿਸ ਪੈਰੇਡ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਵੀ ਕਿਉਂਕਿ ਆਲਰੇਡੀ ਸਰੀ ਜਾਂ ਵੈਨਕੂਵਰ ਦੀਆਂ ਪੈਰੇਡਸ ਹੋ ਚੁੱਕੀਆਂ ਹੁੰਦੀਆਂ ਨੇ, ਪਰ ਸਿੱਖ ਸੰਗਤਾਂ ਦੀ ਇੱਥੇ ਸ਼ਮੂਲੀਅਤ ਹੁੰਦੀ ਹੈ। ਔਰ ਇਸ ਦੀਵਾਨ ਦੇ ਵਿੱਚ ਵੀ ਜਿਹੜਾ ਸਵੇਰੇ ਚੱਲਿਆ ਉਹਦੇ 'ਚ ਇਲਾਕੇ ਦੇ ਜਿੰਨੇ ਵੀ ਟਾਊਨਸ਼ਿਪਸ ਛੋਟੇ ਛੋਟੇ ਨੇ, ਰੈਂਟਨ ਹੈ ਜਾਂ ਸੀਐਟਲ ਹੈ ਨਾਲ ਲੱਗਦੇ, ਉਹਨਾਂ ਬਹੁਤ ਸਾਰਿਆਂ ਦੇ ਮੇਅਰਸ, ਸਿਟੀ ਆਫੀਸ਼ੀਅਲਸ, ਸਕੂਲ ਡਿਸਟ੍ਰਿਕਟਸ ਦੇ ਇੰਚਾਰਜ ਜਿਹੜੇ ਨੇ ਔਰ ਮੈਂਬਰਸ, ਸੁਪਰਵਾਈਜ਼ਰਸ, ਉਹ ਵੱਡੀ ਗਿਣਤੀ 'ਚ ਸਨ। ਮੈਨੂੰ ਉਹਨਾਂ ਨੇ ਜਿਹੜਾ ਹੈ ਇਸ ਮੌਕੇ ਦੇ ਲਈ ਸੱਦਿਆ ਹੋਇਆ ਸੀ। ਸੋ ਜ਼ਾਹਰ ਹੈ ਕਿ ਅਸੀਂ ਆਪਣੀ ਕੌਮੀ ਪੋਜੀਸ਼ਨ ਜੋ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਗਿਆ ਹੈ ਬਾਬਾ ਰਣਜੀਤ ਸਿੰਘ ਢੱਡੀਆਂ ਵਾਲੇ 'ਤੇ ਹਮਲੇ ਦੇ ਨਾਲ, ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ 2015 ਜੂਨ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਕੇ ਔਰ ਹੁਣ ਘੱਲੂਘਾਰਾ ਆਉਣ ਵਾਲਾ ਹੈ ਕਿ ਕਿਵੇਂ ਇਹ ਸਾਰਾ ਰਿਲੇਟ ਹੁੰਦਾ ਹੈ, ਕਿਵੇਂ ਏਜੰਸੀਆਂ ਕਿਸ ਖੇਡ ਦੇ ਉੱਤੇ ਨੇ, ਚਿਹਰੇ ਕੌਣ ਵਰਤੇ ਜਾ ਰਹੇ ਨੇ, ਸਾਹਮਣੇ ਕੌਣ ਹੈ, ਇਹ ਬਹੁਤਾ ਮੈਟਰ ਨਹੀਂ ਕਰਦਾ। ਔਰ ਜੇ ਅਸੀਂ ਪਿਛਲਾ ਪੈਟਰਨ ਦੇਖਦੇ ਹਾਂ ਇਹਨਾਂ ਦੇ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਦਾ, ਸੋ ਜ਼ਾਹਰ ਹੈ ਕਿ ਸਿੱਖਾਂ 'ਚ ਭੰਬਲ ਭੂਸਾ ਪਾਉਣ ਲਈ ਜਾਂ ਘਰੇਲੂ ਖਾਨਾ ਜੰਗੀ, ਭਰਾ ਮਾਰੂ ਲਾਈਨ ਨੂੰ ਦੇਣ ਲਈ ਚਿਹਰੇ ਉਹੀ ਵਰਤੇ ਜਾਣਗੇ ਜਿਹੜੇ ਪਰਖੇ ਹੋਏ ਨੇ ਉਹਨਾਂ ਦੇ ਵੀ। ਔਰ ਅਫਸੋਸ ਇਸ ਗੱਲ ਦਾ ਹੈ ਕਿ ਕੁੱਲ ਮਿਲਾ ਕੇ ਇਸ ਸਾਰੇ 'ਚੋਂ ਦੁਸ਼ਮਣ ਪਾਸੇ ਹੋ ਜਾਂਦਾ ਹੈ ਔਰ ਇੱਕ ਵੱਖਰੀ ਕਿਸਮ ਦੀ ਡਿਬੇਟ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ। ਸੋ ਸੰਗਤ ਨੇ ਇਸ ਨੂੰ ਵੈਲੀ ਰਿਸੀਵ ਕੀਤਾ ਔਰ ਇਸੇ ਤਰ੍ਹਾਂ ਯੰਗਸਟਰਸ ਮੈਂ ਸਮਝਦਾ ਵੀ ਖਾਲਿਸਤਾਨ ਦੀ ਲਹਿਰ ਨਾਲ ਜਿਹੜੇ ਜੁੜੇ ਨੇ, ਚਾਰ ਚੁਫੇਰੇ ਉਹਨਾਂ ਦੀਆਂ ਐਕਟੀਵਿਟੀਜ਼ ਵੀ ਨਜ਼ਰ ਆਉਂਦੀਆਂ। ਕੈਲੀਫੋਰਨੀਆ ਤੋਂ ਬੱਚੀ ਪੁਨੀਤ ਕੌਰ ਵੀ ਇਸ ਮੌਕੇ ਦੇ ਉੱਤੇ ਉਹਨੇ ਐਡਰੈਸ ਕੀਤਾ ਹੈ। ਸਿੱਖਸ ਫਾਰ ਜਸਟਿਸ ਦੇ ਅਮਰਦੀਪ ਸਿੰਘ ਔਰ ਕੈਨੇਡੀਅਨ UBC ਤੋਂ ਪ੍ਰਭ ਸ਼ਰਨਬੀਰ ਸਿੰਘ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਸੀ, ਸਾਰਿਆਂ ਨੇ ਆਪੋ ਆਪਣੇ ਵਿਚਾਰ ਦਿੱਤੇ। ਇੱਕ ਜਿਹੜਾ ਪਾਰਟ ਮੈਂ ਸਮਝਦਾ ਵੀ ਔਰ ਉੱਥੇ ਵੀ ਇੱਕ ਕਿਸਮ ਦੀ ਪੱਖ ਦੀ ਡਿਬੇਟ ਬਣ ਗਿਆ। ਹਾਲਾਂਕਿ ਬਹੁਤ ਵਾਰ ਬਹੁਤਿਆਂ ਨੂੰ ਲੱਗਦਾ ਹੁੰਦਾ ਕਿ ਬਦਮਗਜ਼ੀ ਪੈਦਾ ਹੋ ਰਹੀ। ਇੱਕ ਕਲਾਸ ਜਿਹੜੀ ਆਪਣੇ ਆਪ ਨੂੰ ਸ਼ਾਇਦ ਬਾਕੀਆਂ ਤੋਂ ਜ਼ਿਆਦਾ ਸਿਆਣੇ ਸਮਝਦੇ ਨੇ, ਉਹ ਇਹ ਗੱਲ ਕਹਿ ਦੇਣਗੇ ਉਹਨਾਂ ਦੇ ਜਿਹੜੇ ਵੀ ਕੋਈ ਨੁਮਾਇੰਦੇ ਨੇ ਕਿ ਜੀ ਸਿਰਫ ਵਿਖਾਵਿਆਂ ਦੇ ਨਾਲ ਜਾਂ ਮੁਜ਼ਾਹਰਿਆਂ ਦੇ ਨਾਲ ਕੀ ਬਣਨਾ, ਨਾਰਿਆਂ ਦੇ ਨਾਲ ਕੀ ਬਣਨਾ, ਜਾਂ ਕੌਮ ਨੇ ਕਿਹੜਾ ਹੁਣ ਤੱਕ ਡਾਕੂਮੈਂਟ ਤਿਆਰ ਕੀਤਾ ਹੈ, ਜਾਂ ਦੁਨੀਆ 'ਚ ਅਜੇ ਤੱਕ ਕਿਸੇ ਦੇਸ਼ ਨੇ ਤਾਂ ਮਾਨਤਾ ਹੀ ਨਹੀਂ ਦਿੱਤੀ ਹੈ ਸਿੱਖਾਂ ਨੂੰ ਜਾਂ ਸਿੱਖਾਂ ਦੇ ਕੌਜ਼ ਨੂੰ। ਔਰ ਇਹ ਗੱਲ ਡੀਮੋਰਲਾਈਜ਼ ਕਰਨ ਵਾਲੀ ਵੀ ਹੁੰਦੀ ਹੈ ਔਰ ਆਊਟ ਆਫ ਪਲੇਸ ਵੀ ਹੁੰਦੀ ਹੈ, ਕਿਉਂਕਿ ਗੱਲ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਉਸ ਦੀ ਸੀਰੀਅਸ ਡਿਬੇਟ ਨਾ ਕਰੋ ਜਾਂ ਸਿਰਫ ਗੱਲ ਨਾਰਿਆਂ ਵਿਖਾਵਿਆਂ ਤੱਕ ਰਹੇ, ਪਰ ਨਾਰੇ ਤੇ ਵਿਖਾਵੇ ਤੁਹਾਡੀ ਡਿਫਾਈਂਸ, ਤੁਹਾਡੀ ਗੱਲ ਨੂੰ ਜਾਰੀ ਰੱਖਣ ਦਾ ਇੱਕ ਵਹੀਕਲ ਹੀ ਨਹੀਂ, ਰਾਦਰ ਇਹਨੂੰ ਕਹਿੰਦੇ ਨੇ ਫਿੰਗਰ ਇਨ ਦਾ ਆਈ ਔਰ ਥੰਬ ਇਨ ਦਾ ਆਈ। ਇਹ ਦੁਸ਼ਮਣ ਨੂੰ ਇਹ ਮੈਸੇਜ ਦਿੱਤਾ ਜਾਂਦਾ ਹੈ ਵੀ ਗੱਲ ਮੁੱਕੀ ਨਹੀਂ ਹੈ। ਔਰ ਮੈਂ ਤਾਂ ਅਕਸਰ ਇਹ ਕਹਿੰਦਾ ਕਿ ਜਦੋਂ ਤੱਕ ਇਸ ਧਰਤੀ ਦੇ ਉੱਤੇ ਇੱਕ ਵੀ ਸਿੱਖ ਬਾਂਹ ਉਲਾਰ ਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਉਦੋਂ ਤੱਕ ਇਹ ਮੂਵਮੈਂਟ ਹੈ, ਲਾਈਵ ਹੈ। ਸੋ ਜ਼ਾਹਰ ਹੈ ਕਿ ਸਿੱਖਸ ਫਾਰ ਜਸਟਿਸ ਜਿਸ ਨੇ ਪਿਛਲੇ ਬੜੇ ਥੋੜੇ ਟਾਈਮ ਦੇ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ ਔਰ ਹੁਣ ਵੀ ਜਦੋਂ ਅਸੀਂ ਜੂਨ ਘੱਲੂਘਾਰੇ ਦਾ ਦੇਖਦੇ ਹਾਂ, ਆਲਰੇਡੀ 3 ਜੂਨ ਨੂੰ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜੀ ਹੈ ਪ੍ਰੋਟੈਸਟ ਦੀ ਜਿਹੜੀ ਹੈ ਲਾਈਨ ਹੈ। ਇਸੇ ਤਰ੍ਹਾਂ 5 ਤਰੀਕ ਨੂੰ ਸੈਨ ਫਰਾਂਸਿਸਕੋ ਸਾਰੇ ਗੁਰਦੁਆਰਾ ਸਾਹਿਬ ਕੈਲੀਫੋਰਨੀਆ ਦੇ ਨਗਰ ਕੀਰਤਨ ਰੂਪ ਜਿਹੜਾ ਉਹਨਾਂ ਨੇ ਪਿਛਲੀ ਵਾਰ ਉਹਨਾਂ ਦਾ ਪਹਿਲਾ ਪਾਰਟ ਸੀ, ਇਸ ਵਾਰ ਵੀ ਜਿਹਦੇ 'ਚ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਔਰ ਮੋਦੀ ਦੀ ਆਮਦ ਦੇ ਉੱਤੇ ਜਿਹੜਾ ਕਿ ਉਹਨੇ 2 ਦਿਨ 8-9 ਮਈ ਦਾ ਹੈ ਜੁਆਇੰਟ ਹਾਊਸ ਨੂੰ ਐਡਰੈਸ ਕਰਨਾ ਹੈ, ਉਹਦੇ 'ਚ ਸਾਰੀਆਂ ਜਥੇਬੰਦੀਆਂ ਕੋਆਰਡੀਨੇਸ਼ਨ ਕਮੇਟੀ ਦੇ ਥੱਲੇ ਉਹਨਾਂ ਨੇ ਜਿਹੜਾ ਉਹ ਪ੍ਰੋਟੈਸਟ ਲਾਈਨ ਜਾਂ ਰੈਲੀ ਲਾਈਨ ਦਿੱਤੀ ਹੋਈ ਹੈ। ਸੋ ਮੈਂ ਸਮਝਦਾ ਵੀ ਜਦੋਂ ਇਸ ਕਿਸਮ ਦੀ ਗੱਲ ਤੁਹਾਡੇ ਇੱਕ ਹਿੱਸਾ ਹੋਏ, ਉਤਸ਼ਾਹ ਹੋਏ, ਇਸ ਕਿਸਮ ਦਾ ਕੋਈ ਵੀ ਆਰਗੂਮੈਂਟ ਜਿਹੜਾ ਹੈ ਉਸ ਨੂੰ ਬਿਟਰਲੀ ਕੰਟੈਸਟ ਕੀਤਾ ਜਾਂਦਾ ਹੈ ਔਰ ਉਹ ਫਿਰ ਕੁਛ ਨੂੰ ਲੱਗਦਾ ਕਿ ਵੀ ਇਹ ਬਦਮਗਜ਼ੀ ਹੈ। ਸੋ ਇਸ ਕਿਸਮ ਦਾ ਥੋੜਾ ਬਹੁਤ ਉੱਥੇ ਵੀ ਮਾਹੌਲ ਬਣਿਆ। ਪਰ ਕੁੱਲ ਮਿਲਾ ਕੇ ਜਿਹੜੀ ਪੈਰੇਡ ਸੀ ਉਸ ਦੇ ਵਿੱਚ ਸਾਡੀ ਪਰੰਪਰਾ ਗੱਤਕੇ ਦੀ ਔਰ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਤੋਂ ਇਲਾਵਾ ਸ਼ਹੀਦਾਂ ਦਾ ਫਲੋਟ, ਜਿਸ ਦੇ ਪਿੱਛੇ ਵੱਡੀ ਗਿਣਤੀ 'ਚ ਯੰਗਸਟਰਸ ਔਰ ਸਿੱਖ ਸੰਗਤਾਂ ਮਾਰਚ ਕਰ ਰਹੀਆਂ ਸੀ। ਸੋ ਕੁੱਲ ਮਿਲਾ ਕੇ ਐਕਟੀਵਿਟੀ ਇੱਕ ਪਾਰਟ ਜ਼ਰੂਰ ਕਮਜ਼ੋਰ ਸੀ ਔਰ ਅਸੀਂ ਪ੍ਰਬੰਧਕਾਂ ਦੇ ਨੋਟਿਸ 'ਚ ਵੀ ਲਿਆਂਦਾ
ਕਿ ਮੀਡੀਆ ਦੀ ਕਵਰੇਜ, ਔਰ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਜੇ ਤੁਸੀਂ ਸਾਨੂੰ ਫਾਰਮਲ ਇਨਵੀਟੇਸ਼ਨ ਦਿੱਤਾ ਹੁੰਦਾ TV 84 ਰਾਹੀਂ ਅਸੀਂ ਇਸ ਨੂੰ ਲਾਈਵ ਕਵਰ ਕਰਦੇ, ਕਿ ਜੇ ਤੁਸੀਂ 15-20 ਹਜ਼ਾਰ ਸਿੱਖ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਔਰ ਇਸ ਕਿਸਮ ਦਾ ਜਾਓ ਜਲਾਲ ਤੁਸੀਂ ਸਿਟੀ ਸੈਂਟਰ 'ਚ ਇਸ ਨੂੰ ਸੈਲੀਬ੍ਰੇਟ ਕਰਦੇ ਹੋ, ਤੇ ਜੇ ਕਿਤੇ ਬਾਹਰ ਖਬਰ ਨਹੀਂ ਹੈ ਜਾਂ ਉਸ, ਹਾਲਾਂਕਿ ਸਰੀ ਤੋਂ ਪੰਜਾਬ ਗਾਰਡੀਅਨ ਦੀ ਪੂਰੀ ਟੀਮ ਆਈ ਹੋਈ ਸੀ, ਉਹਨਾਂ ਨੇ ਇਵੈਂਟ ਨੂੰ ਕਵਰ ਕੀਤਾ, ਪਰ ਪ੍ਰਿੰਟ ਮੀਡੀਆ ਦਾ ਆਪਣਾ ਮੁਕਾਮ ਹੈ, ਔਰ ਨਾਲੋਂ ਨਾਲ ਜਦੋਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਹੁੰਦੀ ਹੈ, ਸੋ ਇਸ ਪਾਰਟ ਨੂੰ ਅਸੀਂ ਜ਼ਰੂਰ ਸਮਝਦੇ ਹਾਂ ਕਿ ਵੀ ਇਹ ਘਾਟ ਹੋਈ। ਐਤਵਾਰ ਨੂੰ 2 ਪ੍ਰਮੁੱਖ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਸਿੰਘ ਸਭਾ ਰੈਂਟਨ ਜਿਹੜੇ ਨਗਰ ਕੀਰਤਨ ਆਰਗੇਨਾਈਜ਼ ਕਰਦੇ ਨੇ, ਉਹਨਾਂ ਨੇ ਇਨਵਾਈਟ ਕੀਤਾ ਸੀ ਗੁਰਦੁਆਰਾ ਸਾਹਿਬ, ਸੋ ਅਸੀਂ ਲਗਭਗ ਅੱਧਾ ਘੰਟਾ ਸੰਗਤ ਨੂੰ ਜਿਹੜਾ ਹੈ ਉਹ ਸੰਬੋਧਨ ਕੀਤਾ ਹੈ। ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਕਿ ਅੱਜ ਹੈ, ਜਿਹਦੀ ਤੁਸੀਂ ਮੁਬਾਰਕ ਦਿੱਤੀ ਹੈ, ਅਸੀਂ ਵੀ ਸਿੱਖ ਸੰਗਤਾਂ ਨੂੰ ਮੁਬਾਰਕ ਦਿੰਦੇ ਹਾਂ। ਐਤਵਾਰ ਨੂੰ ਉਹਨਾਂ ਨੇ ਸੈਲੀਬ੍ਰੇਟ ਕੀਤਾ, ਔਰ ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਦੂਸਰੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੇ ਕਿ ਬੜੀ ਇਕਾਗਰਤਾ ਦੇ ਨਾਲ ਜਿਹੜਾ ਹੈ, ਬੇਸ਼ੱਕ ਉਹ ਛੋਟਾ ਗੁਰਦੁਆਰਾ ਸਾਹਿਬ ਹੈ, ਪਰ ਮੈਂ ਬਹੁਤ ਵਾਰੀ ਮਹਿਸੂਸ ਕਰਦਾ, ਔਰ ਮੈਂ ਕਿਹਾ ਵੀ ਬਾਅਦ ਦੇ ਵਿੱਚ, ਕਿ ਕਈ ਵਾਰ ਜਿਹੜੇ ਛੋਟੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਸੰਗਤ ਵੀ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਹੁੰਦਾ ਹੈ, ਇੱਕ ਇਕਾਗਰਤਾ ਔਰ ਇੱਕ ਕਿਸਮ ਦਾ ਇੱਕ ਆਪਣਾ ਹੀ ਪ੍ਰਭਾਵ ਹੁੰਦਾ ਹੈ। ਔਰ ਉੱਥੇ ਕਿਉਂਕਿ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੰਘ ਸੇਵਾ ਕਰਦੇ ਨੇ, ਪਾਠੀ ਕੀਰਤਨੀ ਹੈ ਔਰ ਮੈਨੇਜਮੈਂਟਸ ਵੀ ਹੈ, ਲੇਕਿਨ ਉਹ ਕਾਫੀ ਜਾਗਰੂਕ ਨੇ, ਔਰ ਉਹ ਜਿਸ ਕਿਸਮ ਦਾ ਵਰਤਾਰਾ ਪਿੱਛੇ ਹੋਇਆ ਉਸ ਤੇ ਵੀ ਉਹਨਾਂ ਨੇ ਬੜੀ ਖੁੱਲ ਕੇ ਲਾਈਨ ਲਈ, ਬਾਬਾ ਢੱਡਰੀਆਂ ਤੇ ਅਟੈਕ ਨੂੰ ਕੰਡੈਮ ਕੀਤਾ, ਔਰ ਬਾਅਦ ਦੇ ਵਿੱਚ ਰਾਦਰ ਦੀਵਾਨ ਦੇ ਉਹਨਾਂ ਨੇ ਪੂਰਾ ਮੀਡੀਆ ਦੇ ਨਾਂ ਵੀ ਜਿਹੜਾ ਇਹ ਮੈਸੇਜ ਦਿੱਤਾ। ਸੋ ਉੱਥੇ ਵੀ ਲਗਭਗ 1 ਘੰਟਾ ਹੀ, ਕਲੋਜ਼ ਟੂ ਐਨ ਆਵਰ, ਅਸੀਂ ਸੰਗਤਾਂ ਦੇ ਨਾਲ ਉਹਦੇ ਵਿੱਚ TV 84 ਦਾ ਰੋਲ, ਭੂਮਿਕਾ ਔਰ ਕਿਉਂ ਮੀਡੀਆ ਦੀ ਅਹਿਮੀਅਤ ਹੈ, ਔਰ ਅੱਜ ਜਿਸ ਮੁਕਾਮ ਤੇ ਅਸੀਂ ਆ ਕੇ ਖੜੇ ਹਾਂ, ਜਿਵੇਂ ਬੀਤੇ ਸੰਘਰਸ਼ ਦੇ ਵਿੱਚ ਅਸੀਂ ਕੋਈ ਬਹਾਦਰੀ ਦੇ ਪੈਮਾਨੇ ਦੇ ਉੱਤੇ ਕਮਜ਼ੋਰ ਨਹੀਂ ਹੋਏ ਜਾਂ ਕੋਈ ਕਮਜ਼ੋਰੀ ਨਹੀਂ ਦਿਖਾਈ, ਲੇਕਿਨ ਮੀਡੀਆ ਦੇ ਪੱਖ ਤੋਂ ਸਾਨੂੰ ਜਿਹੜਾ ਉਹਨਾਂ ਨੇ ਸੱਤਵਾਦੀ ਹੁੰਦਿਆਂ ਵੀ ਅਲਗਾਵਵਾਦੀ, ਉਗਰਵਾਦੀ, ਆਤੰਕਵਾਦੀ, ਇਹਨਾਂ ਕੈਟੇਗਰੀਜ਼ ਦੇ ਵਿੱਚ ਜਿਹੜਾ ਹੈ ਉਹ ਪਾਇਆ। ਸੋ ਸੰਗਤ ਵੱਲੋਂ ਭਰਵਾਂ ਹੁੰਗਾਰਾ ਰਿਹਾ ਇਸ ਪੱਖੋਂ, ਔਰ ਬਾਅਦ ਦੇ ਵਿੱਚ ਸੈਚਰਡੇ ਸ਼ਾਮ ਨੂੰ ਵੀ ਔਰ ਸੰਡੇ ਸ਼ਾਮ ਵੀ ਛੋਟੀਆਂ ਗਰੁੱਪ ਮੀਟਿੰਗਸ ਵੀ, ਜਿਹਦੇ ਵਿੱਚ 20-25 ਸਿੰਘ ਇੱਕ ਘਰ 'ਚ ਜਾਂ ਇੱਕ ਥਾਂ ਤੇ ਜਾਂ ਦੂਸਰੀ ਥਾਂ ਤੇ, ਹਰ ਥਾਂ ਤੇ ਉਹਨਾਂ ਦੀ ਆਪਣੀ ਇਹ ਚਾਹਨਾ ਹੁੰਦੀ ਹੈ ਕਿ ਵੀ ਉਹਨਾਂ ਦੇ ਗਰੁੱਪ ਦੇ ਨਾਲ ਤੁਸੀਂ ਬੈਠ ਕੇ ਪੰਥਕ ਵਿਚਾਰਾਂ ਕਰੋ। ਸੋ ਮੇਰੇ ਲਈ ਇਹ ਚਾਰਜਿੰਗ ਆਫ ਦਾ ਬੈਟਰੀਜ਼ ਵੀ ਹੁੰਦਾ ਹੈ, ਹਾਲਾਂਕਿ ਐਗਜ਼ੌਸਟਿੰਗ ਵੀ ਹੁੰਦਾ ਹੈ। ਦਿਨ ਤੁਹਾਡਾ ਸਵੇਰੇ 5-5:30 ਸ਼ੁਰੂ ਹੁੰਦਾ ਹੈ, ਪਾਸਟ ਮਿਡਨਾਈਟ 1-1:30 ਵਜੇ ਤੁਸੀਂ ਪਹੁੰਚਦੇ ਹੋ, ਸੋ ਰਾਤ ਵੀ ਕੱਲ 1-1:30 ਵਜੇ ਟਿਕਾਣੇ ਪਹੁੰਚੇ, ਫਿਰ ਸਵੇਰੇ ਅਰਲੀ ਫਲਾਈਟ ਸੀ, ਕਿਉਂਕਿ ਆਲਰੇਡੀ TV 84 ਦੇ ਦਰਸ਼ਕ ਜਿਹੜੇ ਨੇ ਉਹ ਬੇਚੈਨ ਹੋ ਜਾਂਦੇ ਨੇ ਕਿ ਫਰਾਈਡੇ ਵੀ ਤੁਸੀਂ ਜਿਹੜਾ ਨਹੀਂ ਕੀਤਾ, ਹਾਲਾਂਕਿ ਫਰਾਈਡੇ ਜਿਹੜੀ ਮੌਂਟਰੀਆਲ ਦੇ ਵਿੱਚ ਖਾਲਿਸਤਾਨ ਡੇ ਦੇ ਉੱਤੇ ਸਮਾਗਮ ਸੀ, ਉਸ ਦੀ ਕਵਰੇਜ ਦਿਖਾਈ ਗਈ, ਔਰ ਸਾਡੀ ਕੋਸ਼ਿਸ਼ ਵੀ ਹੋਏਗੀ ਕਿ ਫਰਾਈਡੇ ਸ਼ੋਜ਼ 'ਚ ਅਸੀਂ ਜਿਹੜੀਆਂ ਸਪੈਸੀਫਿਕ ਇਵੈਂਟਸ ਵਾਪਰੀਆਂ ਹੁੰਦੀਆਂ ਉਸ ਨੂੰ ਹਾਈਲਾਈਟ ਕਰੀਏ। ਨਵੇਂ ਅਸੀਂ ਸ਼ੋਅ ਵੀ ਜਿਹੜੇ ਨੇ ਐਡ ਕੀਤੇ ਨੇ, ਉਹਨਾਂ ਦੇ ਨਾਲ ਵੀ ਅਸੀਂ ਜਿਹੜਾ ਆਉਣ ਵਾਲੇ ਪੀਰੀਅਡ 'ਚ ਕੋਈ ਨਵਾਂਪਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਕੁੱਲ ਮਿਲਾ ਕੇ ਜਿਹੜੀ ਵੀਕਐਂਡ ਦੀ ਕਾਰਵਾਈ ਹੈ, ਉੱਥੋਂ ਹੀ ਹੁਣ ਸੀਐਟਲ ਤੋਂ ਨਿਊਯਾਰਕ ਜਿਹੜਾ ਹੈ ਜਹਾਜ਼ ਵੀ ਪੂਰਾ 6-7 ਘੰਟੇ ਉੱਡਦਾ ਹੈ, ਤੇ 에ਅਰਪੋਰਟ ਤੋਂ ਅਸੀਂ ਦਰਸ਼ਕਾਂ ਦੀ ਕਚਹਿਰੀ ਕਹਿੰਦੇ ਨੇ ਡਾਕਟਰ ਸਾਹਿਬ ਕਚਹਿਰੀ ਹਾਜ਼ਰ ਹੋ ਗਏ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।